ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ 'ਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸਾਥ ਹੁੰਦਾ ਹੈ। ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਕਰਦੇ ਹਾਂ ਪੂਨੀਆ ਜੀ ਦਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਪੂਨੀਆ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਜੇਕਰ ਖਬਰਾਂ ਦੇ ਵੱਲ ਆਈਏ ਤਾਂ ਬੀਤੇ ਦਿਨੀ ਕਰਨਾਟਕਾ ਦੀ ਇੱਕ ਕੌਂਸਟੀਚੁਐਂਸੀ ਨੂੰ ਲੈ ਕੇ ਰਾਹੁਲ ਗਾਂਧੀ ਇੱਕ ਖੁਲਾਸਾ ਕਰਦੇ ਨੇ ਕਿ ਉਹਨਾਂ ਦੀ ਟੀਮ ਨੇ ਰਿਸਰਚ ਕੀਤੀ ਹੈ, ਇਹ ਘੋਖ ਕੀਤੀ ਹੈ ਕਿ ਜਿਹੜੀ ਇਲੈਕਸ਼ਨ ਕਮਿਸ਼ਨ ਹੈ ਉਸ ਦੇ ਵੱਲੋਂ ਇੱਕ ਵਿਅਕਤੀ ਦੇ ਨਾਮ ਤੇ ਕਈ ਵੋਟਾਂ ਜਾਂ ਫਿਰ ਇੱਕੋ ਹੀ ਐਡਰੈਸ ਦੇ ਉੱਪਰ ਕਈ ਸਾਰੀਆਂ ਵੋਟਾਂ ਤੇ ਕਈ ਹੋਰ ਗੱਲਾਂ, ਇੱਕ ਧਾਂਦਲੀ ਦਾ ਉਹਨਾਂ ਨੇ ਸਾਹਮਣੇ ਲਿਆਂਦੀ ਸੀ ਗੱਲ, ਧਾਂਦਲੀ ਦਾ ਜ਼ਿਕਰ ਕੀਤਾ ਸੀ ਤੇ ਹੁਣ ਉਸ ਦੇ ਮੋੜਵੇਂ ਰੂਪ ਦੇ ਵਿੱਚ ਇਲੈਕਸ਼ਨ ਕਮਿਸ਼ਨ ਨੇ ਵੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਇਲੈਕਸ਼ਨ ਕਮਿਸ਼ਨ ਕਹਿੰਦੀ ਹੈ ਕਿ ਜੇਕਰ ਸੱਚੇ ਨੇ ਰਾਹੁਲ ਗਾਂਧੀ ਹੁਣੀ ਤਾਂ ਫਿਰ ਐਫੀਡੇਵਿਟ ਦੇਣ ਜਾਂ ਫਿਰ ਅਸੀਂ ਮੰਨਾਂਗੇ ਕਿ ਝੂਠੇ ਇਲਜ਼ਾਮ ਲਾਏ ਜਾ ਰਹੇ ਨੇ। ਕੀ ਕਹਿੰਦੇ ਹੋ ਜੀ ਸਾਰੀ ਇਸ ਕਸ਼ਮਕਸ਼ ਦੇ ਉੱਪਰ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਹੈ ਉਹ ਕੀ ਝਲਕਾਰਾ ਪਾ ਰਹੀ ਸੀ, ਕੀ ਸਪਸ਼ਟ ਰੂਪ 'ਚ ਜਵਾਬ ਦੇ ਪਾ ਰਹੇ ਸੀ ਇਲੈਕਸ਼ਨ ਕਮਿਸ਼ਨ ਅਧਿਕਾਰੀ ਗਿਆਨੇਸ਼ ਕੁਮਾਰ ਜਾਂ ਫਿਰ ਗੱਲ ਕਿਤੇ ਹੋਰ ਪਾਸੇ ਜਾਂਦੀ ਲੱਗਦੀ ਹੈ? ਦੇਖੋ, ਤਕਰੀਬਨ 1 ਘੰਟੇ ਤੋਂ ਵੱਧ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਰਵੀਵਾਰ ਨੂੰ 17 ਅਗਸਤ ਨੂੰ ਇਹ ਪ੍ਰੈਸ ਕਾਨਫਰੰਸ ਕੀਤੀ ਸੀਗੀ ਦਿੱਲੀ ਦੇ ਵਿੱਚ, ਤੇ ਉਹਦੇ 'ਚ ਉਹਨਾਂ ਨੇ ਕਈ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਤੇ ਬਥੇਰਿਆਂ ਦੇ ਜਵਾਬ ਦਿੱਤੇ ਵੀ ਨਹੀਂ। ਜੇ ਆਪਾਂ ਗੱਲ ਕਰਨੀ ਹੋਵੇ ਤਾਂ ਸਭ ਤੋਂ ਵੱਡਾ ਜਿਹੜਾ ਆਰੋਪ ਹੈ ਉਹਨਾਂ ਨੇ ਰਾਹੁਲ ਗਾਂਧੀ ਤੇ ਲਾਇਆ ਤੇ ਉਹਨਾਂ ਨੂੰ ਕਿਹਾ ਕਿ ਜਾਂ ਤਾਂ ਉਹ ਐਫੀਡੇਵਿਟ ਦੇ ਦੇਣ, ਨਾ ਤਾਂ ਫਿਰ 7 ਦਿਨਾਂ ਅੰਦਰ ਉਹ ਮਾਫੀ ਮੰਗਣ ਕਿ ਗਲਤ ਉਹਨਾਂ ਨੇ ਕੀਤਾ ਹੈਗਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਨੀ ਹੋਵੇ ਕਿ ਜਿਹੜਾ 65 ਲੱਖ ਮਤਦਾਤਾਵਾਂ ਦੇ ਜਿਹੜੇ ਵੋਟਾਂ ਜਿਹੜੀਆਂ ਹੈਗੀਆਂ 65 ਲੱਖ ਲੋਕਾਂ ਦੀ ਕੱਟੀਆਂ ਜਾ ਰਹੀਆਂ ਨੇ, ਉਹਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਈ ਸਾਰੇ ਪੱਤਰਕਾਰਾਂ ਦੇ ਤਗੜੇ ਸਵਾਲਾਂ ਦਾ ਸਾਹਮਣਾ ਵੀ ਕਰਨਾ ਪਿਆ। ਮੈਨੂੰ ਯਾਦ ਆ ਰਿਹਾ ਹੈਗਾ ਕਿ ਜਿਹੜੇ ਆਪਣੇ ਵਰਿਸ਼ਠ ਪੱਤਰਕਾਰ ਹੈਗੇ ਆ ਪ੍ਰੋਂਜੇ ਗੁਹਾ ਠਾਕਰਤਾ, ਜਿਹੜੇ ਕਿ ਪੱਛਮ ਬੰਗਾਲ ਤੋਂ ਆਉਂਦੇ ਨੇ, ਉਹਨਾਂ ਨੇ ਸਵਾਲ ਕੀਤਾ ਖੜੇ ਹੋ ਕੇ, ਬਹੁਤ ਬਜ਼ੁਰਗ ਹੋ ਰੱਖੇ ਨੇ। ਉਹਨਾਂ ਨੇ ਕਿਹਾ ਕਿ ਕੀ ਇਹ ਬਿਹਾਰ ਦੇ ਵਿੱਚ ਜਦੋਂ ਹੜ੍ਹ ਚੱਲ ਰਹੇ ਨੇ ਉਦੋਂ ਇਹ SIR ਕਰਨ ਦਾ ਕੀ ਲੌਜਿਕ ਹੈ, ਕੀ ਇਹ ਜਾਇਜ਼ ਹੈ? ਤੇ ਦੂਜਾ ਉਹਨਾਂ ਨੇ ਮਹਾਰਾਸ਼ਟਰ ਤੇ ਵੀ ਸਵਾਲ ਚੁੱਕਿਆ। ਉਹਨਾਂ ਨੇ ਕਿਹਾ ਕਿ ਮਹਾਰਾਸ਼ਟਰ ਦੇ ਵਿੱਚ 40 ਲੱਖ ਨਵਾਂ ਵੋਟਰ ਐਡ ਕੀਤਾ ਗਿਆ, ਜਦ ਕਿ ਇੰਨੇ ਤਾਂ ਉੱਥੇ ਜਿਹੜੇ ਨਵਯੁਵਕ ਹੈਗੇ ਆ, ਜਿਹੜੇ ਨੌਜਵਾਨ ਹੈਗੇ ਆ 18 ਸਾਲ ਤੋਂ ਘੱਟ, ਉਨੀ ਉਹਨਾਂ ਦੀ ਪਾਪੂਲੇਸ਼ਨ ਨਹੀਂ ਹੈਗੀ ਆ, ਫਿਰ ਇਹ ਕਿਵੇਂ ਹੋ ਗਿਆ? ਤਾਂ ਇਹ ਦੋ ਸਵਾਲ ਜਿਹੜੇ ਸੀਗੇ ਉਹ ਅਸਹਿਜ ਕਰਨ ਵਾਲੇ ਸੀਗੇ। ਇਸ ਤੋਂ ਇਲਾਵੇ ਜਿਹੜੀ ਕਰਨਾਟਕ ਦੀ ਮਹਾਦੇਵਪੁਰਾ ਵਿਧਾਨ ਸਭਾ ਸੀ, ਜਿੱਥੇ ਤਕਰੀਬਨ 1 ਲੱਖ ਫਰਜ਼ੀ ਵੋਟਰਾਂ ਦੀ ਗੱਲ ਕਹੀ ਸੀ ਰਾਹੁਲ ਗਾਂਧੀ ਨੇ, ਉਹਦੇ ਤੇ ਇਲੈਕਸ਼ਨ ਕਮਿਸ਼ਨ ਨੇ ਕੋਈ ਜਵਾਬ ਨਹੀਂ ਦਿੱਤਾ। ਨਾ ਹੀ ਜਿਹੜਾ ਰਾਏਬਰੇਲੀ ਵਾਇਨਾਡ ਦੇ ਵਿੱਚ ਆਰੋਪ ਲੱਗੇ ਸੀਗੇ ਉਸ ਬਾਰੇ ਜਵਾਬ ਦਿੱਤਾ ਗਿਆ। ਅਖਿਲੇਸ਼ ਯਾਦਵ ਨੇ ਜਿਹੜੀ ਗੱਲ ਕਹੀ ਸੀ ਉਹਦੇ ਤੇ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਤਾਂ ਇੱਕ ਹਿਸਾਬ ਨਾਲ ਜਿਹੜੇ ਮੇਨ ਮੁੱਦੇ ਸੀਗੇ ਇਸ ਪ੍ਰੈਸ ਕਾਨਫਰੰਸ 'ਚ, ਉਹਨਾਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਈਵਨ ਮਤਲਬ ਇੱਕ ਮਜ਼ਾਕ ਵੀ ਬਣਿਆ। ਮਜ਼ਾਕ ਇਹ ਬਣਿਆ ਕਿ ਗਿਆਨੇਸ਼ ਕੁਮਾਰ ਕਹਿੰਦੇ ਨਜ਼ਰ ਆਏ ਇੱਕ ਵੀਡੀਓ 'ਚ, ਦੇਖੋ ਇਸ ਮੁਲਕ 'ਚ ਤਾਂ ਇੱਕ ਨਾਂ ਦੇ ਬਹੁਤ ਬਥੇਰੇ ਬੰਦੇ ਹੋ ਸਕਦੇ ਹੈਗੇ ਆ, ਮੇਰਾ ਨਾਮ ਗਿਆਨੇਸ਼ ਕੁਮਾਰ ਹੈ ਤੇ ਗਿਆਨੇਸ਼ ਕੁਮਾਰ ਦੇ ਪਤਾ ਨਹੀਂ ਨਾਂ ਦੇ ਕਿੰਨੇ ਬੰਦੇ ਹੋਣਗੇ। ਅਸਲ 'ਚ ਉਹ ਜਿਹੜਾ ਉਹ ਆਦਿਤਿਆ ਸ੍ਰੀਵਾਸਤਵ ਵਾਲਾ ਜਿਹੜਾ ਪੰਗਾ ਸੀਗਾ, ਉਹ ਬੇਸਿਕਲੀ ਜਿਹੜੇ ਲੀਡਰ ਆਫ ਅਪੋਜੀਸ਼ਨ ਜਾਂ ਫਿਰ ਜਿਹੜੇ ਆਗੂ ਉਹਨਾਂ ਤੇ ਇਲਜ਼ਾਮ ਲਾ ਰਹੇ ਸੀਗੇ ਕਿ ਇੱਕੋ ਵੋਟਰ ਦੇ 3-3 4-4 ਥਾਵਾਂ ਦੇ ਵਿੱਚ ਵੋਟਾਂ ਨੇ। ਉਹ ਕੋਈ ਸਿਰਫ ਇੱਕ ਨਾਂ ਦੀ ਡੁਪਲੀਕੇਸੀ ਤਾਂ ਨਹੀਂ ਲਾ ਰਹੇ ਸੀ, ਉਹਦੇ ਤਾਂ ਪ੍ਰੋਪਰ ਜਿਹੜੇ ਫਾਦਰ ਦਾ ਨਾਂ ਹੈਗਾ, ਉਮਰ, ਉਹ ਸਾਰਾ ਕੁਛ, ਆਧਾਰ ਕਾਰਡ ਨੰਬਰ, ਸਾਰਾ ਕੁਛ ਸੇਮ ਸੀਗਾ। ਉਹਦੇ ਤੇ ਉਹਨਾਂ ਨੇ ਆਰੋਪ ਲਾਇਆ ਸੀਗਾ। ਤਾਂ ਮਤਲਬ ਜਿਹੜੀ ਪ੍ਰੈਸ ਕਾਨਫਰੰਸ ਸੀ ਇੱਕ ਮਜ਼ਾਕ ਸੀਗਾ। ਜਿਹੜੇ 7-8 ਚੀਜ਼ਾਂ ਹੈਗੀਆਂ। ਇੱਕ ਤਾਂ ਰਾਹੁਲ ਗਾਂਧੀ ਤੋਂ ਪਤਾ ਨਹੀਂ ਕਿਉਂ ਐਫੀਡੇਵਿਟ ਮੰਗਿਆ ਗਿਆ, ਜਦ ਕਿ ਭਾਜਪਾ ਤੋਂ ਨਹੀਂ ਮੰਗਿਆ ਕਿਉਂ ਗਿਆ, ਜਦ ਕਿ ਭਾਜਪਾ ਦੇ ਜਿਹੜੇ ਅਨੁਰਾਗ ਠਾਕਰ ਨੇ ਉਹਨਾਂ ਨੇ ਵੀ ਆਰੋਪ ਲਾਏ ਸਨ। ਦੂਜਾ ਬੇਸਿਕਲੀ ਜੇ ਆਪਾਂ ਗੱਲ ਕਰ ਲਈਏ ਕਿ 2003 ਜੁਲਾਈ ਦੇ ਵਿੱਚ SIR ਹੋਇਆ ਸੀਗਾ ਤੇ ਪਰ ਉਸ ਸਾਲ ਚੋਣ ਨਹੀਂ ਹੋਏ ਸੀ, ਚੋਣ ਹੋਏ ਸੀ ਸਾਲ 2004 'ਚ, ਤੇ ਮਤਲਬ 1 ਸਾਲ ਪਹਿਲਾਂ SIR ਕੀਤਾ ਗਿਆ, ਜਦ ਕਿ ਬਿਹਾਰ ਦੇ ਵਿੱਚ ਤਾਂ 1 ਮਹੀਨੇ ਪਹਿਲਾਂ SIR ਕੀਤਾ ਜਾ ਰਿਹਾ ਹੈਗਾ। ਇਹਦਾ ਜਵਾਬ ਨਹੀਂ ਦਿੱਤਾ ਗਿਆ। ਤੇ ਜਿਹੜੇ ਇਲੀਗਲ ਮਾਈਗਰੈਂਟਸ ਨੇ ਉਹਨਾਂ ਤੇ ਕੋਈ ਉੱਤਰ ਨਹੀਂ ਦਿੱਤਾ ਗਿਆ, ਕੋਈ ਆਨਸਰ ਨਹੀਂ ਕੀਤਾ ਗਿਆ। ਜਿਹੜੇ ਇਲੀਗਲ ਮਾਈਗਰੈਂਟਸ ਦਾ ਤਾਂ ਆਪਾਂ ਵੀ ਸਵਾਲ ਉਠਾਉਂਦੇ ਹੀ ਹਾਂ, ਆਪਾਂ ਵੀ ਸਵਾਲ ਚੁੱਕਦੇ ਹੀ ਹਾਂ। ਹਰਿਆਣਾ ਪੰਜਾਬ ਦੀ ਡੈਮੋਗ੍ਰਾਫੀ ਜਿਵੇਂ ਚੇਂਜ ਹੋ ਰਹੀ ਹੈ ਉਹਦੇ ਤੇ, ਉਸ ਦਾ ਕੋਈ ਜਵਾਬ ਦਿੱਤਾ ਨਹੀਂ ਗਿਆ। ਤੇ ਹੋਰ ਵੀ ਕਈ ਸਵਾਲ ਸੀਗੇ, ਜਿਵੇਂ ਮਕਾਨ ਨੰਬਰ ਸੁਣਨਾ, ਇਹਦੇ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੇ ਚੱਕੇ ਕਹਿਤਾ ਜਿਹਦੇ ਕੋਲ ਕੋਈ ਘਰ ਨਹੀਂ ਹੁੰਦਾ ਉਹਦਾ ਅਸੀਂ ਮਕਾਨ ਨੰਬਰ ਸੁਣਨਾ ਪਾ ਦਿੰਦੇ ਹਾਂ ਜਾਂ 0 ਕਰ ਦਿੰਦੇ ਹਾਂ।
ਤੇ ਉਹ ਇੱਕ ਅਜੀਬ ਜੀ ਗੱਲ ਸੀਗੀ। ਦੂਜੀ ਬੇਸਿਕਲੀ ਜਿਹੜੀ ਵੋਟਰ ਲਿਸਟ ਹੈ ਅਤੇ ਮਤਦਾਨ ਜਿਹੜਾ ਹੋਇਆਗਾ, ਯਾਨੀ ਕਿ ਵੋਟਾਂ ਜਿਹੜੀਆਂ ਪਈਆਂ ਉਹਨਾਂ 'ਚ ਜੀ ਬਹੁਤ ਅੰਤਰ ਹੈ, ਉਹਦੇ ਬਾਰੇ ਕੋਈ ਸੈਟਿਸਫੈਕਟਰੀ ਜਵਾਬ ਨਹੀਂ ਦਿੱਤਾ ਗਿਆ। ਇਸ ਕਰਕੇ ਜਿਹੜੀ ਇਲੈਕਸ਼ਨ ਕਮਿਸ਼ਨ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਸੀਗੀ, ਉਹ ਕੋਈ ਬਹੁਤ ਵਜ਼ਨਦਾਰ ਪ੍ਰੈਸ ਕਾਨਫਰੰਸ ਨਹੀਂ ਸੀ। ਜੀ ਜੇਕਰ ਇਸ ਤੋਂ ਅੱਗੇ ਚੱਲੀਏ ਤਾਂ ਖਬਰ ਇੱਕ ਹੋਰ ਵੋਟਾਂ ਦੇ ਨਾਲ ਹੀ ਜੁੜੀ ਹੋਈ ਹੈ। ਕਹਿੰਦੇ 3 ਵਿਧਾਨ ਸਭਾ ਹਲਕਿਆਂ ਦੇ ਵਿੱਚ 80,000 ਵੋਟਰ ਫਰਜ਼ੀ ਤੇ ਗਲਤ ਪਤੇ ਦੇ ਦਰਜ ਸੀ। ਇਹ ਕਿੱਥੋਂ ਦੀ ਖਬਰ ਹੈ? ਦੇਖੋ, ਚੋਣ ਆਯੋਗ ਨੇ ਬਿਹਾਰ ਦੇ ਪਿਪਰਾ ਵਿਧਾਨ ਸਭਾ ਦੇ ਵਿੱਚ ਇਹ ਇੱਕ ਗਲੀਮ ਪਰਿਵਾਰ 'ਚ ਇੱਕ ਘਰ 'ਚ ਲਗਭਗ 509 ਵੋਟਰਾਂ ਦੀ ਲਿਸਟ ਕੱਢੀ ਹੈ, ਜਿਨ੍ਹਾਂ ਨੂੰ ਹੈਰਾਨੀ ਦਰਜ ਕੀਤੀ ਗਈ ਹੈ ਕਿ ਇੱਕ ਘਰ 'ਚ ਕਿਵੇਂ 509 ਵੋਟਰ ਹੋ ਸਕਦੇ ਨੇ। 500 ਵੋਟਰਸ ਇਨ ਅ ਸਿੰਗਲ ਹੋਮ ਇਨ ਅ ਸਮੋਲ ਵਿਲੇਜ ਆਫ ਪਿਪਰਾ ਵਿਧਾਨ ਸਭਾ। ਤੇ ਇਹ ਬੜਾ ਅਜੀਬ ਲੱਗਿਆ। ਉਸ ਤੋਂ ਇਲਾਵਾ ਇੱਕ ਹੋਰ ਪਿੰਡ ਕੱਢਿਆ, ਉੱਥੇ ਇੱਕ ਘਰ 'ਚ 459 ਲੋਕਾਂ ਦੀ ਵੋਟਾਂ ਬਣੀਆਂ ਹੋਈਆਂ ਸੀਗੀਆਂ। ਤੇ ਕਈ ਇਸ ਕਿਸਮ ਤਕਰੀਬਨ ਇਹਨਾਂ 3 ਵਿਧਾਨ ਸਭਾ ਦੇ ਵਿੱਚ ਪਿਪਰਾ, ਬਗਹਾ, ਮੋਤੀਹਾਰੀ, ਇਹਨਾਂ 'ਚ ਤਕਰੀਬਨ 80,000 ਫੇਕ ਫਰਜ਼ੀ ਵੋਟਰ ਜਿਹੜੇ ਇੱਦਾਂ ਦੇ ਹੈਗੇ ਆ, ਜਿਨ੍ਹਾਂ ਦਾ ਨਾ ਕੋਈ ਘਰ ਪਰਿਵਾਰ ਦਾ ਪਤਾ ਹੈਗਾ ਕੁਛ, ਮਤਲਬ ਉਹ ਜਾਪਣ ਇਹ ਜਾਪ ਰਹੇ ਨੇ ਜਿਵੇਂ ਉਹ ਫਰਜ਼ੀ ਵੋਟਰ ਹੋਣ। ਤੇ ਇਹ ਦ ਵਾਇਰ ਦੀ ਰਿਪੋਰਟ, ਦ ਰਿਪੋਰਟਰਸ ਕਲੈਕਟਿਵ ਦੀ ਰਿਪੋਰਟ, ਇਹਨਾਂ ਨੇ ਇਹ ਫਰਜ਼ੀਵਾੜਾ ਫੜਿਆ ਹੈਗਾ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹ ਭੇਜ ਦਿੱਤਾ ਗਿਆ ਹੈਗਾ, ਰਿਪੋਰਟ ਵੀ ਛਪੀ ਹੈ। ਹੁਣ ਦੇਖਦੇ ਹਾਂ ਕਿ ਇਸ 'ਚ ਪੂਰੇ 'ਚ ਮਾਮਲਾ ਹੁੰਦਾ ਗਾ। SIR ਦੀ ਪ੍ਰਕਿਰਿਆ 'ਚ ਜਿਹੜੀ ਇਹ ਇਸ ਕਿਸਮ ਦੀ ਗੰਭੀਰ ਖਾਮੀਆਂ ਨੇ, ਕੀ ਇਹਨਾਂ 'ਚ ਕੁਛ ਕਾਰਵਾਈ ਕੀਤੀ ਜਾਊਗੀ, ਅੱਗੇ ਦੇਖਣ ਵਾਲਾ ਹੈ। ਜੀ ਜੇਕਰ ਆਪਾਂ ਇਸ ਤੋਂ ਅੱਗੇ ਅਗਲੀ ਖਬਰ ਤੇ ਚੱਲੀਏ ਤਾਂ ਸਾਰੇ ਜਾਣਦੇ ਨੇ ਕਿ ਦੇਸ਼ ਹੁਣ ਉਪ ਰਾਸ਼ਟਰਪਤੀ ਤੋਂ ਸੱਖਣਾ ਹੈ, ਕਿਉਂਕਿ ਉਹਨਾਂ ਨੇ ਤਾਂ ਅਸਤੀਫਾ ਦੇ ਦਿੱਤਾ ਸੀ ਤੇ ਧਨਖੜ ਸਾਹਿਬ ਨੇ। ਸੋ ਅੱਗੇ ਜੇਕਰ ਚੱਲੀਏ ਤਾਂ ਉਪ ਰਾਸ਼ਟਰਪਤੀ ਦੇ ਲਈ ਚੋਣ ਆਉਣ ਵਾਲੀ ਹੈ ਤੇ ਮਹਾਰਾਸ਼ਟਰ ਦੇ ਰਾਜਪਾਲ CP ਰਾਧਾ ਕ੍ਰਿਸ਼ਨਨ ਹੋਣਾ ਤੇ ਡੋਰੇ ਪਏ ਨੇ। ਇਹ ਕਿਹੜੀ ਧਿਰ ਦੇ ਵੱਲੋਂ ਪਾਏ ਗਏ ਨੇ? ਬੇਸਿਕਲੀ ਜਿਹੜੀ NDA ਧਿਰ ਹੈਗੀ ਆ, BJP ਵਾਲੀ, ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ, ਜਿਹਦੇ 'ਚ ਇਹ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਹੋਰੀ ਵੀ ਹੈਗੇ ਆ। ਤੇ ਇਹ NDA ਨੇ, BJP ਨੇ ਆਪਣਾ ਜਿਹੜਾ ਉਪ ਰਾਸ਼ਟਰਪਤੀ ਦਾ ਕੈਂਡੀਡੇਟ ਹੈ ਉਹਨੂੰ ਮਹਾਰਾਸ਼ਟਰ ਦੇ ਰਾਜਪਾਲ ਨੂੰ ਬਣਾਇਆ ਹੈਗਾ, CP ਰਾਧਾ ਕ੍ਰਿਸ਼ਨਨ। ਤੇ ਉਹ ਬੇਸਿਕਲੀ RSS ਬੈਕਗਰਾਊਂਡ ਤੋਂ ਆਉਂਦੇ ਨੇ ਤੇ ਪਿਛਲੇ 4 ਦਸ਼ਕ ਤੋਂ ਉਹ ਲਗਾਤਾਰ ਰਾਜਨੀਤੀ ਕਰ ਰਹੇ ਨੇ। ਉਸ ਤੋਂ ਪਹਿਲਾਂ ਉਹ ਝਾਰਖੰਡ ਦੇ ਵੀ ਰਾਜਪਾਲ ਰਹਿ ਚੁੱਕੇ ਨੇ, ਤੇਲੰਗਾਨਾ ਦੇ ਰਾਜਪਾਲ ਰਹਿ ਚੁੱਕੇ ਨੇ। ਤੇ ਦੱਸਿਆ ਜਾ ਰਿਹਾ ਕਿ RSS ਵੱਲੋਂ ਉਹਨਾਂ ਦਾ ਨਾਂ ਅੱਗੇ ਕੀਤਾ ਗਿਆ ਹੈਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਰਾਧਾ ਕ੍ਰਿਸ਼ਨਨ ਨੂੰ ਵਧਾਈ ਦਿੰਦਿਆਂ ਹੋਇਆ ਕਿਹਾ ਹੈਗਾ ਕਿ ਉਹ ਸਾਊਥ ਇੰਡੀਆ ਦੇ ਇੱਕ ਰਿਪਰੈਜ਼ੈਂਟੇਟਿਵ ਹੋਣ ਦੇ ਨਾਤੇ ਵੀ ਅੱਗੇ ਆਉਣਗੇ। ਇਸ ਤੋਂ ਇਲਾਵਾ ਦੱਸਿਆ ਜਾ ਰਿਹਾ ਹੈਗਾ ਕਿ ਬੇਸਿਕਲੀ ਰਾਧਾ ਕ੍ਰਿਸ਼ਨਨ ਗੋਂਡਰ ਸਮੁਦਾਇ ਤੋਂ ਨੇ, ਜਿਹੜੇ ਕਿ ਸਾਊਥ ਇੰਡੀਆ ਦੇ ਵਿੱਚ ਇੱਕ OBC ਗਰੁੱਪ ਹੈਗਾ, ਮੇਨ OBC। ਜਿਵੇਂ ਉੱਤਰ ਪ੍ਰਦੇਸ਼ 'ਚ ਯਾਦਵ ਇੱਕ ਵੱਡਾ OBC ਗਰੁੱਪ ਹੈ, ਉਵੇਂ ਹੀ ਗੋਂਡਰ ਗੋਂਡਰ ਜਿਹੜੀ ਕਮਿਊਨਿਟੀ ਹੈ ਉਹ ਇੱਕ ਵੱਡੀ ਕਮਿਊਨਿਟੀ, OBC ਕਮਿਊਨਿਟੀ ਮੰਨੀ ਜਾਂਦੀ ਹੈ ਸਾਊਥ ਇੰਡੀਆ ਦੇ ਵਿੱਚ। ਉਸ ਤੋਂ ਉਹ ਬਿਲੋਂਗ ਕਰਦੇ ਨੇ, ਯਾਨੀ ਕਿ ਸਾਊਥ ਇੰਡੀਆ ਦੇ ਵਿੱਚ ਜਿਹੜਾ ਕਾਸਟ ਅਲਾਇੰਸ ਹੈ ਉਹਨੂੰ ਹਿਲਾਉਣ ਦੀ ਕੋਸ਼ਿਸ਼ RSS ਕਰ ਰਿਹਾ ਹੈਗਾ। ਤੇ RSS ਨੇ, ਜਿਵੇਂ ਜਗਦੀਪ ਧਨਖੜ ਸੀਗੇ, ਉਹ RSS ਤੋਂ ਬਿਲੋਂਗ ਨਹੀਂ ਕਰਦੇ ਸੀਗੇ। ਤੇ ਇਸ ਵਾਰ ਜਿਹੜਾ RSS ਹੈ ਉਹ ਬਹੁਤ ਗਵਰਨਰ ਲਾਣਾ ਹੋਵੇ ਜਾਂ ਫਿਰ ਕੋਈ ਵਾਈਸ ਪ੍ਰੈਜ਼ੀਡੈਂਟ ਵਾਸਤੇ ਬੰਦਾ ਖੜਾਉਣਾ ਹੋਵੇ, ਉਹ ਸਿਰਫ ਆਪਣੇ ਹੀ ਬੰਦੇ ਅੱਗੇ ਕਰ ਰਹੇ ਨੇ। ਇਸ ਵਜ੍ਹਾ ਨਾਲ ਇਹਨਾਂ ਦਾ ਨਾਂ ਸਾਹਮਣੇ ਆਇਆ ਹੈ। ਹਾਲਾਂਕਿ ਜਿਹੜੇ ਵਾਈਸ ਪ੍ਰੈਜ਼ੀਡੈਂਟ, ਜਿਹੜੇ ਸਾਬਕਾ ਵਾਈਸ ਪ੍ਰੈਜ਼ੀਡੈਂਟ ਸੀਗੇ ਜਗਦੀਪ ਧਨਖੜ, ਉਹਨਾਂ ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਨੇ, ਨਾ ਉਹਨਾਂ ਦੀ ਕੋਈ ਸਟੇਟਮੈਂਟ ਆਈ ਹੈ, ਨਾ ਉਹ ਕਿਉਂ ਹਟਾਏ ਗਏ, ਕਿਉਂ ਉਹਨਾਂ ਨੇ ਇਸਤੀਫਾ ਦਿੱਤਾ, ਇਹਦੇ ਬਾਰੇ ਵੀ ਕੋਈ ਕਲੈਰਿਟੀ ਨਹੀਂ ਹੋਈ ਹੈ। ਖੈਰ, ਹੁਣ ਅੱਗੇ ਆਉਣ ਵਾਲੇ ਦਿਨਾਂ ਦੇ ਅੰਦਰ 9 ਸਤੰਬਰ ਨੂੰ ਕਿਉਂਕਿ ਚੋਣ ਹੋਣ ਜਾ ਰਿਹਾ ਹੈਗਾ, ਤੇ ਆਉਣ ਵਾਲੇ ਦਿਨਾਂ ਦੇ ਅੰਦਰ ਆਪਾਂ ਨੂੰ ਨਵਾਂ ਉਪ ਰਾਸ਼ਟਰਪਤੀ ਮਿਲਣ ਜਾ ਰਿਹਾ ਹੈਗਾ। ਜੇ ਆਪਾਂ ਵੋਟਰ ਉਸ ਤੇ ਗੱਲ ਕਰੀਏ, ਲੋਕ ਸਭਾ ਦੇ ਵਿੱਚ ਵੀ ਅਤੇ ਰਾਜ ਸਭਾ ਦੇ ਵਿੱਚ ਵੀ ਜਿਹੜੇ ਸੰਸਦਾਂ ਦੀ ਗਿਣਤੀ ਹੈ ਉਹ NDA ਕੋਲ ਵੱਧ ਹੈਗੀ ਆ। ਇਸ ਕਰਕੇ NDA ਦਾ ਜਿਹੜਾ ਕੈਂਡੀਡੇਟ ਹੈ CP ਰਾਧਾ ਕ੍ਰਿਸ਼ਨਨ, ਇਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਬਣਨਾ ਤੈਅ ਹੀ ਹੈ ਲਗਭਗ। ਹਾਲਾਂਕਿ ਜਿਹੜੀ ਇੰਡੀਆ ਅਲਾਇੰਸ ਦੀ ਬੈਠਕ ਵੀ ਹੋਈ ਹੈ, ਇੰਡੀਆ ਅਲਾਇੰਸ ਵੀ ਸ਼ਾਇਦ ਆਪਣਾ ਕੈਂਡੀਡੇਟ ਐਲਾਨ ਕਰ ਸਕਦੀ ਹੈ। ਸਾਊਥ ਇੰਡੀਆ ਤੋਂ ਹੀ ਜਿਹੜੇ ਤਾਮਿਲਨਾਡੂ ਦੇ DMK ਦੇ ਸਾਂਸਦ ਨੇ D ਸਿਲਵਾ, ਉਹਨਾਂ ਦਾ ਨਾਂ ਅੱਗੇ ਚੱਲ ਰਿਹਾ ਹੈਗਾ। ਬਾਕੀ ਦੇਖਦੇ ਹਾਂ ਕਿ ਕੀ ਉਹਨਾਂ ਨੂੰ ਐਲਾਨਿਆ ਜਾਂਦਾ। ਕੱਲ ਐਲਾਨ ਹੋ ਜਾਊਗਾ, ਜਿਹੜੀ ਇੰਡੀਆ ਅਲਾਇੰਸ ਹੈ ਉਹ ਵੀ ਐਲਾਨ ਕਰ ਦੂਗਾ ਕਿ ਉਹਨਾਂ ਦਾ ਕੈਂਡੀਡੇਟ ਕੌਣ ਹੋਊਗਾ, ਤੇ ਕੱਲ ਪਤਾ ਲੱਗੂਗਾ ਜੀ। ਬਾਕੀ ਜੀ ਇਹ ਸਰਦ ਦੇ ਵਿਚਾਲੇ ਵੋਟਾਂ ਤੇ ਹੀ ਜੇਕਰ ਦੁਬਾਰਾ ਆਪਾਂ ਆਉਨੇ ਆ, ਜਾਲੀ ਵੋਟਾਂ ਤੇ ਹੋਰ SIR ਦੇ ਰੌਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਆਪਣਾ ਯਾਤਰਾ ਨੂੰ ਸ਼ੁਰੂ ਕਰ ਦਿੱਤਾ। ਪਹਿਲਾਂ ਵੀ ਉਹਨਾਂ ਨੇ 2 ਯਾਤਰਾ ਕੀਤੀਆਂ, ਭਾਰਤ ਜੋੜੋ 1 ਤੇ ਭਾਰਤ ਜੋੜੋ 2.0।
ਉਹਨਾਂ 'ਚ ਕਿੰਨੀ ਸਫਲਤਾ ਮਿਲੀ, ਕਿੰਨੀ ਉਹਨਾਂ ਨੇ ਗੈਰ ਗੰਭੀਰ ਲੋਕਾਂ ਦੇ ਨਾਲ ਚਰਚਾ ਕੀਤੀ, ਕੀ ਕੁਝ ਕੱਢ ਸਕੇ ਉਹਦੇ 'ਚ, ਉਹ ਤਾਂ ਸਾਰੇ ਜਾਣਦੇ ਨੇ। ਪਰ ਹੁਣ ਬਿਹਾਰ ਦੇ ਵਿੱਚ ਖਾਸ ਤੌਰ ਤੇ ਵੋਟਾਂ ਨੂੰ ਮੁੱਖ ਰੱਖ ਕੇ ਵੋਟ ਅਧਿਕਾਰ ਯਾਤਰਾ ਸ਼ੁਰੂ ਕੀਤੀ ਗਈ ਹੈ। ਇਸ ਨੂੰ ਕਿਵੇਂ ਲਿਆ ਜਾਵੇ? ਪਹਿਲਾਂ ਕੀਤੀਆਂ ਗਈਆਂ ਯਾਤਰਾਵਾਂ ਕਿੰਨੀਆਂ ਕੁ ਸਫਲ ਜਾਂ ਅਸਫਲ ਰਹੀਆਂ ਸੀ, ਉਹ ਦੱਸਦੇ ਹੋਇਆਂ ਇਸ ਤੇ ਚਾਨਣਾ ਪਾਇਓ। ਦੇਖੋ, ਇਸ ਤੋਂ ਪਹਿਲਾਂ ਭਾਰਤ ਜੋੜੋ ਯਾਤਰਾ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਸੀਗੀ, ਉਹ ਇੱਕ ਅਲੱਗ ਕਿਸਮ ਦਾ ਮਾਮਲਾ ਸੀਗਾ। ਉਹਦੇ 'ਚ ਉਹ ਕਹਿ ਰਹੇ ਸੀਗੇ ਕਿ ਅਸੀਂ ਫਿਰਕਾ ਪ੍ਰਸਤੀ ਦੇ ਉਲਟ ਲੜ ਰਹੇ ਹਾਂ। ਤੇ ਉਸ ਤੋਂ ਬਾਅਦ ਮਤਲਬ ਇੱਕ ਇਹ ਤਾਂ ਹੋਇਆ ਸੀਗਾ ਕਿ ਉਹ ਬਹੁਤ ਮਹਿੰਗੀ ਐਕਸਰਸਾਈਜ਼ ਸੀਗੀ। ਤਕਰੀਬਨ ਲੋਕ ਕਹਿੰਦੇ ਨੇ ਕਿ 1000 ਕਰੋੜ ਰੁਪਇਆ ਕਾਂਗਰਸ ਦਾ ਲੱਗਿਆ ਸੀਗਾ ਉਸ ਨੂੰ ਆਰਗੇਨਾਈਜ਼ ਕਰਨ ਵਾਸਤੇ। ਹਾਲਾਂਕਿ ਇਹ ਸਿਰਫ ਔਰ ਸਿਰਫ ਸੂਤਰਾਂ ਵੱਲੋਂ ਖਬਰਾਂ ਹੈਗੀਆਂ, ਪੁਸ਼ਟ ਖਬਰਾਂ ਨਹੀਂ ਹੈਗੀਆਂ। ਤੇ ਦੱਸਿਆ ਜਾ ਰਿਹਾ ਕਿ ਉਹ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੀ ਇਮੇਜ ਸੁਧਾਰਨ ਵਾਸਤੇ ਲੋਕ, ਕਿਉਂਕਿ ਬੀਜੇਪੀ ਆਰਐਸਐਸ ਨੇ ਉਹਨੂੰ ਪੱਪੂ ਘੋਸ਼ਿਤ ਕਰ ਰੱਖਿਆ ਸੀ, ਪੱਪੂ ਵਾਲੀ ਇਮੇਜ ਸੁਧਾਰਨ ਵਾਸਤੇ ਉਹ ਭਾਰਤ ਜੋੜੋ ਯਾਤਰਾ ਕੀਤੀ ਗਈ ਸੀਗੀ। ਉਹਦੀ ਸਫਲਤਾ ਰਹੀ, ਬਿਲਕੁਲ ਰਹੀ। ਇੱਕ ਮਾਇਨੇ 'ਚ ਸਫਲਤਾ ਇਹ ਰਹੀ ਕਿ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੀ ਇਮੇਜ ਸੁਧਰੀ। ਪਰ ਕੀ ਉਹਦੇ ਨਾਲ ਕਾਂਗਰਸ ਦੀ ਪੋਲਿਟਿਕਸ ਤੇ ਕੋਈ ਅਸਰ ਪਿਆ? ਮੈਨੂੰ ਲੱਗਦਾ ਨਹੀਂ ਪਿਆ, ਕਿਉਂਕਿ ਰਾਹੁਲ ਗਾਂਧੀ ਸਿਰਫ ਔਰ ਸਿਰਫ ਉਹਦੇ 'ਚ ਪੈਦਲ ਚੱਲਦੇ ਜਾ ਰਹੇ ਸੀਗੇ। ਨਾ ਕੋਈ ਸੰਗਠਨ ਉਹਨਾਂ ਨੇ ਜੋੜਿਆ, ਨਾ ਕਾਰਜਕਰਤਾਵਾਂ ਨਾਲ ਗੱਲਬਾਤ ਕੀਤੀ। ਬੜੇ ਅਜੀਬ ਢੰਗ ਨਾਲ ਹੀ ਮਤਲਬ ਉਹ ਸਾਰੇ 'ਚ ਕਿਤੇ ਨਾ ਕਿਤੇ ਰਾਹੁਲ ਗਾਂਧੀ ਦੀ ਪ੍ਰੋਜੈਕਸ਼ਨ ਸੀਗੀ। ਰਾਹੁਲ ਗਾਂਧੀ ਨੂੰ ਬਹੁਤ ਡਾਊਨ ਟੂ ਅਰਥ ਦਿਖਾਉਣ ਦੀ ਕੋਸ਼ਿਸ਼ ਸੀਗੀ ਤੇ ਉਸੇ 'ਚ ਸਾਰਾ ਕਾਂਗਰਸ ਨੇ ਜ਼ੋਰ ਲਾਈ ਰੱਖਿਆ। ਉਹਦਾ ਫਾਇਦਾ ਵੀ ਹੋਇਆ। ਉਹਦਾ ਫਾਇਦਾ ਆਪਾਂ ਨੂੰ ਪਤਾ ਹੈ ਕਿ ਜਿਹੜਾ ਸਾਲ 2024 ਦਾ ਲੋਕ ਸਭਾ ਇਲੈਕਸ਼ਨ ਸੀਗਾ, ਉਹਦੇ 'ਚ ਕਾਂਗਰਸ ਨੂੰ ਡਬਲ ਸੀਟਾਂ ਮਿਲੀਆਂ। ਪਿਛਲੀ ਵਾਰ 44 ਸੀਗੀਆਂ, ਇਸ ਵਾਰ 100 ਦੇ ਨੇੜੇ ਪਹੁੰਚ ਗਈਆਂ, 99 ਸੀਟਾਂ ਮਿਲੀਆਂ। ਤੇ ਦੁਬਾਰੇ ਤੋਂ ਇੱਕ ਵਾਰ ਫਿਰ ਆਪਾਂ ਦੇਖ ਰਹੇ ਹਾਂ ਕਿ ਜਿਹੜੀ ਵੋਟ ਅਧਿਕਾਰ ਯਾਤਰਾ ਦੇ ਨਾਂ 'ਤੇ 17 ਦਿਨਾਂ ਦੀ ਯਾਤਰਾ ਬਿਹਾਰ ਦੇ ਵਿੱਚ ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ਹੈ। ਉਹਦੇ 'ਤੇ ਵੀ ਸਾਰੀ ਪਾਰਟੀਆਂ ਦੀ ਨਿਗਾਹਾਂ ਨੇ ਤੇ ਉਹਦੇ 'ਚ ਆਪੋਜੀਸ਼ਨ ਪਾਰਟੀਆਂ ਵੀ ਇਕੱਠੀਆਂ ਹੋਈਆਂ ਨੇ। ਤੇਜਸਵੀ ਯਾਦਵ ਹੋਰੀ ਵੀ ਉਹਦੇ ਨਾਲ, ਉਹਨਾਂ ਦੇ ਨਾਲ ਸੀਗੇ। ਇਸ ਕਿਸਮ ਦੀ ਯਾਤਰਾ 1988 1989 ਦੇ ਵਿੱਚ ਕੱਢੀ ਗਈ ਸੀ, ਜਿਹਦੇ 'ਚ ਸਾਰਾ ਜਿਹੜਾ ਅਲਾਇੰਸ ਸੀਗਾ ਵੀਪੀ ਸਿੰਘ ਨਾਲ ਜਨ ਮੋਰਚਾ ਬਣਾ ਕੇ ਯਾਤਰਾ ਕੀਤੀ ਸੀਗੀ। ਹੁਣ ਆਪਾਂ ਦੇਖ ਰਹੇ ਹਾਂ ਕਿ ਇੰਡੀਆ ਅਲਾਇੰਸ ਉਸ ਹਿਸਾਬ ਦੀ 37 38 ਸਾਲਾਂ ਬਾਅਦ ਇਹ ਮੰਜ਼ਰ ਦੇਖਣ ਨੂੰ ਮਿਲ ਰਿਹਾ ਗਾ ਕਿ ਜਿਹੜਾ ਆਪੋਜੀਸ਼ਨ ਪਾਰਟੀਆਂ ਨੇ ਉਹ ਸਾਰੇ ਇਕੱਠੇ ਹੋ ਕੇ ਇਸ ਟਾਈਮ ਆਪਾਂ ਦੇਖ ਰਹੇ ਹਾਂ ਕਿ ਰੈਲੀਆਂ ਕਰ ਰਹੇ ਨੇ। ਤੇ ਇਹ ਦੱਸਿਆ ਜਾ ਰਿਹਾ ਹੈਗਾ ਕਿ 17 ਦਿਨਾਂ ਦੀ ਇਹ ਯਾਤਰਾ ਕੁੱਲ 1300 ਕਿਲੋਮੀਟਰ ਦੂਰੀ ਤੈਅ ਕਰੂਗੀ, ਜਿਹਦੇ 'ਚ 23 ਜ਼ਿਲ੍ਹਿਆਂ ਨੂੰ ਕਵਰ ਕਰੂਗੀ। ਜੇ ਆਪਾਂ ਲੋਕ ਸਭਾ ਕੰਸਟੀਟੂਐਂਸੀਜ਼ ਦੀ ਗੱਲ ਕਰ ਲਈਏ ਤਾਂ 29 ਲੋਕ ਸਭਾ ਕੰਸਟੀਟੂਐਂਸੀ ਅਤੇ ਜਿਹੜੀ ਇੱਕ ਲੋਕ ਸਭਾ ਦੇ ਅੰਦਰ 6 ਵਿਧਾਨ ਸਭਾ ਖੇਤਰ ਉੱਥੇ ਆਉਂਦੇ ਨੇ, ਏਰੀਆ ਆਉਂਦੇ ਨੇ। ਤੇ ਤਕਰੀਬਨ 29 ਲੋਕ ਸਭਾ ਜਿਹੜੀ ਕਾਂਸਟੀਟੂਐਂਸੀਆਂ ਨੇ ਉਹਨਾਂ ਨੂੰ ਕਵਰ ਕਰੂਗੀ। ਤੇ ਦੱਸਿਆ ਜਾ ਰਿਹਾ ਕਿ ਪੌਣੇ 200 ਵਿਧਾਨ ਸਭਾ ਜਿਹੜੇ ਕਾਂਸਟੀਟੂਐਂਸੀਆਂ ਨੇ ਉਹਨਾਂ ਦੇ ਵਿੱਚ ਸਿੱਧਾ ਕਿਤੇ ਨਾ ਕਿਤੇ ਰਾਹੁਲ ਗਾਂਧੀ ਯਾਤਰਾ ਦੇ ਰਾਹੀਂ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਨਗੇ। ਏਰੀਆ ਦੇਖੋਗੇ, ਕਿਲੋਮੀਟਰ ਵਾਈਜ਼ ਦੇਖੋਗੇ ਤਾਂ ਬਹੁਤ ਵੱਡਾ ਨੰਬਰ ਹੈ। ਬਾਕੀ ਵੋਟ ਅਧਿਕਾਰ ਯਾਤਰਾ ਜਿਹੜੀ ਕੱਢੀ ਜਾ ਰਹੀ ਹੈਗੀ ਆ, ਉਹਦੀ ਜਿਹੜੀ ਲੈਂਗੁਏਜ ਹੈ ਉਹ ਮੈਨੂੰ ਲੱਗਦੀ ਹੈਗੀ ਆ ਕਿ ਬਹੁਤ ਰੂਰਲ ਪੋਲੀਟੀਕਲ ਲੈਂਗੁਏਜ ਤਾਂ ਨਹੀਂ ਹੈ। ਉਹਦੇ 'ਚ ਇਸ ਕਿਸਮ ਦਾ ਭਾਨ ਹੈ ਕਿ ਜਿਵੇਂ ਸ਼ਹਿਰ ਦੀ ਸਿਵਲ ਸੁਸਾਇਟੀ ਜਿਹੜੀ ਲੈਂਗੁਏਜ ਇਸਤੇਮਾਲ ਕਰਦੀ ਹੈ, ਉਸ ਕਿਸਮ ਦੀ ਲੈਂਗੁਏਜ ਇਸਤੇਮਾਲ ਕੀਤੀ ਗਈ ਹੈਗੀ ਆ। ਕਿ ਉਹ ਬਿਹਾਰ ਦੇ ਰੂਰਲ ਬੈਕਗਰਾਊਂਡ ਦੇ ਵੋਟਰਸ ਨੂੰ ਅਟਰੈਕਟ ਕਰੂਗੀ, ਕਿ ਸੱਚੀਓ ਬਿਹਾਰ ਦੇ ਵੋਟਰ ਮੰਨਦੇ ਨੇ ਕਿ ਉੱਥੇ ਮੰਨਿਆ ਜਾਂਦਾ ਕਿ ਉੱਥੇ ਮੰਨਿਆ ਜਾਂਦਾ ਗਾ ਕਿ ਵੋਟ ਦੇਣ ਦਾ ਅਧਿਕਾਰ ਨਹੀਂ ਹੈ। ਮੈਨੂੰ ਲੱਗਦਾ ਗਾ ਕਿ ਬਿਹਾਰ ਦੇ ਵੋਟਰਾਂ ਨੂੰ ਤਾਂ ਵੋਟ ਦੇਣ ਦਾ ਅਧਿਕਾਰ ਹੈਗਾ। ਤੇ ਇਸ ਕਰਕੇ ਇਹ ਮੈਨੂੰ ਲੱਗਦਾ ਗਾ ਕਿ ਇਸ ਤੇ ਬਹੁਤ ਨਿਗਾਹ ਰਹਿਣ ਵਾਲੀ ਹੈ। ਜੀ, ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲਦੇ ਹਾਂ ਤਾਂ ਗੱਲ ਹਰਿਆਣੇ ਦੀ ਕਰ ਲੈਂਦੇ ਹਾਂ। ਹਰਿਆਣਾ ਦੇਸ਼ ਦਾ ਕ੍ਰਾਈਮ ਕੈਪੀਟਲ ਬਣਦਾ ਜਾ ਰਿਹਾ ਹੈ ਜੀ। 80 ਤੋਂ ਜ਼ਿਆਦਾ ਛੋਟੇ ਵੱਡੇ ਸ਼ੂਟਰ ਨੇ ਦਰਜ ਕੀਤੇ ਗਏ ਨੇ। ਬਿਲਕੁਲ, ਹਰਿਆਣਾ ਇਸ ਟਾਈਮ ਆਪਾਂ ਦੇਖ ਰਹੇ ਹਾਂ ਕਿ ਮੁਲਕ ਦਾ ਕ੍ਰਾਈਮ ਕੈਪੀਟਲ ਬਣਦਾ ਜਾ ਰਿਹਾ ਗਾ। ਇਹ ਜਿਹੜੀ ਖਬਰ ਆਪਾਂ ਲਈਏ ਇਸ ਕਰਕੇ ਲਈਏ ਕਿ ਜਿਹੜਾ ਉਹ ਫੇਮਸ ਯੂਟਿਊਬਰ ਹੈ ਐਲਵਿਸ ਯਾਦਵ, ਉਹਦੇ ਘਰੇ ਦੋ ਬੰਦਿਆਂ ਨੇ ਤਕਰੀਬਨ 30 ਰਾਊਂਡ ਫਾਇਰਿੰਗ ਕੀਤੀ ਹੈ। ਤੇ ਉਹ ਕਿਤੇ ਨਾ ਕਿਤੇ ਉਸ ਤੋਂ ਬਾਅਦ ਇੱਕ ਹਰਿਆਣੇ ਦੇ ਵਿੱਚ ਭਾਊ ਗੈਂਗ ਹੈਗਾ, ਉਹ ਮੁੰਡਾ 22 23 ਸਾਲਾਂ ਦਾ ਮੁੰਡਾ ਹੈਗਾ, ਉਹਨੇ ਇਸ ਦਾ ਕਿਤੇ ਨਾ ਕਿਤੇ ਕਿਹਾ ਹੈ ਕਿ ਇਹ ਜਿਹੜੀ ਵੋਟ ਜਿਹੜੀ ਫਾਇਰਿੰਗ ਅਸੀਂ ਕਰਾਈ ਹੈ ਤੇ ਇਸ ਕਰਕੇ ਕਰਾਈ ਹੈ ਕਿਉਂਕਿ ਜਿਹੜਾ ਇਹ ਅਲਵਿਸ ਯਾਦਵ ਹੈ ਇਹ ਇੰਸਟਾਗ੍ਰਾਮ ਵਗੈਰਾ ਤੇ ਸੋਸ਼ਲ ਮੀਡੀਆ ਤੇ ਕਹੀਂ ਕਿਤੇ ਨਾ ਕਿਤੇ ਜਿਹੜੇ ਸੱਟਾ ਐਪਸ ਹੈਗੇ ਆ ਉਹਨਾਂ ਨੂੰ ਪ੍ਰਮੋਟ ਕਰ ਰਿਹਾ ਸੀਗਾ। ਇਸ ਕਰਕੇ ਇਹ ਜਿਹੜੀ ਸਾਰੀ ਕਾਰਵਾਈ ਕੀਤੀ ਗਈ ਹੈ ਗੈਂਗਸਟਰਾਂ ਵੱਲੋਂ। ਹਿਮਾਂਸ਼ੂ ਬਾਊ ਬਹੁਤ ਵੱਡਾ ਗੈਂਗਸਟਰ ਬਣ ਕੇ ਉੱਭਰ ਰਿਹਾ ਗਾ, ਜਦਕਿ ਉਹ ਜਿਹੜੀ ਉਹਦੀ ਉਮਰ ਹੈ ਉਹ ਸਿਰਫ ਔਰ ਸਿਰਫ 22 ਸਾਲਾਂ ਦੀ ਉਮਰ ਹੈ।
22 ਸਾਲਾਂ ਦੇ ਵਿੱਚ ਉਸ ਮੁੰਡੇ ਨੇ ਬਹੁਤ ਜ਼ਿਆਦਾ ਨਾਂ ਕਮਾ ਲਿਆ ਹੈਗਾ। ਉਹ ਇੰਸਟਾਗ੍ਰਾਮ ਦਾ ਬਦਮਾਸ਼ ਹੈ। ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ, ਹਰਿਆਣੇ ਦੇ ਵਿੱਚ ਤਕਰੀਬਨ ਇਸ ਟਾਈਮ 80 ਤੋਂ ਵੱਧ ਛੋਟੇ ਵੱਡੇ ਸ਼ੂਟਰ ਨੇ। ਇੱਕ ਵੱਡਾ ਨੰਬਰ ਹੈ। ਕ੍ਰਾਈਮ ਕੈਪੀਟਲ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਦਿਨੀ ਬਹੁਤ ਸਾਰੇ ਮਰਡਰ ਹੋਏ, ਉਹਨਾਂ 'ਚ ਵੀ ਹਰਿਆਣਾ ਦੇ ਸ਼ੂਟਰਾਂ ਦਾ ਨਾਂ ਰਿਹਾ। ਈਵਨ ਸਿੱਧੂ ਮੂਸੇਵਾਲਾ ਕਤਲकांड 'ਚ ਵੀ ਹਰਿਆਣੇ ਦੇ ਸ਼ੂਟਰ ਸੀਗੇ। ਬੰਬੇ ਦੇ ਵਿੱਚ ਬਾਬਾ ਸਿੱਦੀਕੀ ਮਾਰਿਆ ਗਿਆ, ਉਹਦੇ 'ਚ ਹਰਿਆਣੇ ਦੇ ਸ਼ੂਟਰ ਸੀਗੇ। ਤਾਂ ਛੋਟੇ ਮੋਟੇ ਪਿੰਡਾਂ ਤੋਂ ਬਹੁਤ ਮੁੰਡੇ ਇਸ ਟਾਈਮ ਹਰਿਆਣੇ ਦੇ ਕ੍ਰਾਈਮ ਵੱਲ ਵਧੇ ਨੇ। ਜਿਹੜਾ ਹਿਮਾਂਸ਼ੂ ਬਾਊ ਦੀ ਗੱਲ ਕਰ ਰਿਹਾ ਸੀਗਾ, ਇਹਨੇ ਜੀ ਆਪਣਾ ਜਿਹੜਾ ਪਹਿਲਾ ਕਤਲ ਕੀਤਾ ਸੀਗਾ 17 ਸਾਲ ਦੀ ਉਮਰ 'ਚ ਕੀਤਾ ਸੀਗਾ। ਤੇ ਇਹ ਸਾਡੇ ਏਰੀਏ ਦਾ ਹੀ ਹੈ ਜੀ, ਇਹਦਾ ਪਿੰਡ ਪੈਂਦਾ ਰਟੌਲੀ। ਤੇ ਇਹਨੇ ਆਪਣੇ ਪਿੰਡ ਦੇ ਹੀ ਇੱਕ ਬੰਦੇ ਨੂੰ ਮਾਰਿਆ ਸੀਗਾ, 17 ਸਾਲ ਦਾ ਸੀਗਾ। ਇਹਨੂੰ ਫਿਰ ਸੁਧਾਰ ਹੋਮ ਹੁੰਦਾ ਗਾ, ਬੱਚਿਆਂ ਵਾਸਤੇ ਜਿਹੜੀ ਜੇਲ੍ਹ ਹੁੰਦੀ ਹੈ, ਉਹਦੇ 'ਚ ਭੇਜਿਆ ਗਿਆ ਸੀ। ਉੱਥੋਂ ਫਿਰ ਇਹ ਭੱਜ ਗਿਆ ਸੀਗਾ। ਹੁਣ ਦੱਸਿਆ ਜਾ ਰਿਹਾ ਹੈਗਾ ਕਿ ਪੁਰਤਗਾਲ ਤੋਂ ਇਹ ਕਿਤੇ ਨਾ ਕਿਤੇ ਆਪਰੇਟ ਕਰਦਾ ਇਸ ਗੈਂਗ ਨੂੰ, ਤੇ ਉੱਥੋਂ ਸਾਰੀ ਆਪਣੀ ਜਿਹੜੀ ਕਾਰਵਾਈ ਹੈ ਉਹ ਚਲਾਉਂਦਾ ਗਾ। ਤੇ ਅੱਜ ਦੇ ਟਾਈਮ ਜੇ ਆਪਾਂ ਗੱਲ ਕਰ ਲਈਏ, ਨੰਦੂ ਦਾ ਬਹੁਤ ਨਾਂ ਹੈਗਾ ਦਿੱਲੀ NCR ਦੇ ਵਿੱਚ। ਕੌਸ਼ਲ ਚੌਧਰੀ ਦਾ ਨਾਂ ਬਹੁਤ ਚੱਲਦਾ ਹੈਗਾ। ਦੇਖੋ, ਲਾਰੈਂਸ ਬਿਸ਼ਨੋਈ ਗੈਂਗ ਅਤੇ ਬੰਬਈਆ ਗੈਂਗ, ਇਹਨਾਂ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਇਹ ਕਿਉਂਕਿ ਹਾਲਾਂਕਿ ਹਰਿਆਣੇ ਦੇ ਕੇਸ 'ਚ, ਦਿੱਲੀ NCR ਦੇ ਕੇਸ 'ਚ ਇਹ ਗੈਂਗ ਕਿਤੇ ਨਾ ਕਿਤੇ ਪੁਰਾਣੇ ਹੋ ਚੁੱਕੇ ਨੇ। ਹੁਣ ਜਿਹੜੇ ਨਵੇਂ ਜਿਹੜੇ ਇਸ ਕਿਸਮ ਦੇ ਕ੍ਰਿਮੀਨਲ ਨੇ, ਹਿਮਾਂਸ਼ੂ ਬਾਊ ਵਰਗੇ, ਨੰਦੂ ਵਰਗੇ, ਜਾਂ ਫਿਰ ਕੌਸ਼ਲ ਚੌਧਰੀ ਵਰਗੇ, ਇੱਕ ਰੋਹਿਤ ਗਦਾਰਾ ਦਾ ਨਾਂ ਵੀ ਬਹੁਤ ਚੱਲ ਰਿਹਾ ਹੈਗਾ। ਇਹਨਾਂ ਨੇ ਉਹਨਾਂ ਨੂੰ ਟੇਕ ਓਵਰ ਕਰ ਲਿਆ ਹੈਗਾ। ਦੱਸਿਆ ਜਾ ਰਿਹਾ ਹੈਗਾ ਕਿ ਅੱਜ ਦੇ ਟਾਈਮ ਸਭ ਤੋਂ ਵੱਧ ਜਿਹੜੇ ਗੋਲੀਆਂ ਚਲਵਾ ਰਿਹਾ ਹੈਗਾ, ਉਹ 22 ਸਾਲਾਂ ਦਾ ਹਿਮਾਂਸ਼ੂ ਬਾਊ ਗੋਲੀਆਂ ਚਲਾ ਰਿਹਾ ਹੈਗਾ। ਹਿਮਾਂਸ਼ੂ ਬਾਊ ਪੁਰਤਗਾਲ 'ਚ ਹੈਗਾ, ਇੰਸਟਾਗ੍ਰਾਮ ਦੇ ਥਰੂ ਆਪਰੇਟ ਕਰਦਾ ਹੈਗਾ। ਤੇ ਉਹਨੇ ਇੱਕ ਵਾਰ ਤਾਂ 1 ਮਹੀਨੇ ਦੇ ਅੰਦਰ 3 ਜਾਣਿਆਂ ਦਾ ਕਤਲ ਕਰਾਤਾ ਸੀਗਾ। ਤੇ ਹਰਿਆਣੇ ਦੇ ਵਿੱਚ ਜਿਹੜੇ ਵਪਾਰੀ ਹੈਗੇ ਆ, ਉਹ ਵੀ ਸੇਫ ਨਹੀਂ ਹੈਗੇ ਆ। ਹਰਿਆਣਾ ਦੇ ਜਿਹੜੇ ਪਿਛਲੇ ਦਿਨੀ ਵੀ ਦੱਸਿਆ ਸੀਗਾ ਕਿ ਜਿਹੜਾ ਉਹ ਫਾਜ਼ਿਲਪੁਰੀਆ ਸਿੰਗਰ ਸੀਗਾ, ਉਹਦੇ ਤੇ ਵੀ ਅਟੈਕ ਕਰਾਇਆ ਗਿਆ ਸੀ, ਮਰਨ ਤੋਂ ਬਚਿਆ ਹੈਗਾ। ਇੱਕ ਮੁੰਡਾ ਸੀਗਾ ਫਾਈਨੈਂਸਰ ਹਰਿਆਣੇ ਦੇ ਵਿੱਚ, ਰੋਹਿਤ ਸ਼ੌਕੀਨ, ਉਹਦਾ ਵੀ ਕਤਲ ਕੀਤਾ ਗਿਆ ਸੀਗਾ ਇਹਨਾਂ ਵੱਲੋਂ। ਤੇ ਤੁਸੀਂ ਰੇਂਜ ਦੇਖੋ ਕਿੱਥੇ। ਬੰਬੇ ਹੈਗਾ ਬਾਬਾ ਸਿੱਦੀਕੀ, ਜਿਹੜਾ ਉੱਥੋਂ ਦਾ ਮੰਨਿਆ ਜਾਂਦਾ ਹੈਗਾ ਕਿ ਬਹੁਤ ਫੇਮਸ ਬੰਦਾ ਸੀ, ਸਲਮਾਨ ਖਾਨ ਦਾ ਆੜੀ ਸੀਗਾ, ਉਹਦਾ ਜੀ ਕਤਲ ਵੀ ਹਰਿਆਣੇ ਦੇ ਸ਼ੂਟਰ ਜਾ ਕੇ ਕਰ ਰਹੇ ਨੇ। ਈਵਨ ਦੱਸਿਆ ਜਾ ਰਿਹਾ ਹੈਗਾ ਕਿ ਹਿਮਾਂਸ਼ੂ ਬਾਊ ਨੇ ਲਾਰੈਂਸ ਬਿਸ਼ਨੋਈ ਨੂੰ ਵੀ ਧਮਕੀ ਦੇ ਦਿੱਤੀ ਹੈ। ਤਾਂ ਉਹ 22 ਸਾਲਾਂ ਦਾ ਮੁੰਡਾ ਇੰਨੀ ਚੜ੍ਹਾਈ ਕਰ ਗਿਆ ਹੈਗਾ। ਤੇ ਹਰਿਆਣੇ ਪੁਲਿਸ ਨੂੰ ਕੋਈ ਸਮਝ ਨਹੀਂ ਆ ਰਹੀ ਕਿ ਕਿਵੇਂ ਉਹ ਗੈਂਗ ਆਪਰੇਟ ਕਰ ਰਿਹਾ ਹੈਗਾ ਪੁਰਤਗਾਲ ਤੋਂ। ਇੰਸਟਾਗ੍ਰਾਮ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਹਰਿਆਣਾ ਪੁਲਿਸ ਨਹੀਂ ਸਮਝ ਪਾ ਰਹੀ। ਤਾਂ ਅੱਜ ਦੇ ਟਾਈਮ ਬਹੁਤ ਵੱਡੀ ਚੁਣੌਤੀ ਹੈ। ਜਿਹੜੇ ਆਪੋਜੀਸ਼ਨ ਦੇ ਆਗੂ ਨੇ ਦੀਪਿੰਦਰ ਹੁੱਡਾ, ਉਹਨਾਂ ਨੇ ਵੀ ਕਿਹਾ ਗਿਆ ਕਿ ਉਹਨਾਂ ਨੇ ਵੀ ਇਹ ਮੁੱਦਾ ਚੱਕਿਆ ਗਾ ਕਿ ਹਰਿਆਣੇ ਦੇ ਵਿੱਚ ਨਾ ਵਪਾਰੀ ਸੇਫ ਹੈ, ਨਾ ਕਲਾਕਾਰ ਸੇਫ ਹੈ, ਕੋਈ ਵੀ ਸੇਫ ਨਹੀਂ ਹੈ ਅੱਜ ਦੇ ਟਾਈਮ। ਹਰ ਰੋਜ਼ ਆਪਾਂ ਹਰਿਆਣੇ ਦੇ ਜ਼ਿਲ੍ਹਿਆਂ ਦੇ ਅੰਦਰ ਕ੍ਰਾਈਮ ਦੇਖ ਰਹੇ ਹਾਂ। ਤੇ ਹਰਿਆਣਾ ਸਿਰਫ ਆਪਣੇ ਸੂਬੇ 'ਚ ਹੀ ਕ੍ਰਾਈਮ ਨਹੀਂ ਫੈਲਾ ਰਿਹਾ। ਜਿਹੜੇ ਇਹ ਹਰਿਆਣੇ ਦੇ ਸ਼ੂਟਰ ਨੇ, ਆਪਾਂ ਦੇਖ ਰਹੇ ਹਾਂ ਮੁਲਕ ਦੇ ਬਾਕੀ ਸੂਬਿਆਂ ਦੇ ਵਿੱਚ ਵੀ ਜਾ ਕੇ ਕਤਲਾਂ ਦਾ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ। ਪਹਿਲਾਂ ਜਿਵੇਂ ਨਾਂ ਚੱਲਦੇ ਹੁੰਦੇ ਸੀ ਨੀਰਜ ਬਵਾਣੇ ਦਾ, ਨਵੀਨ ਬਾਲੀ ਦਾ, ਇਸ ਕਿਸਮ ਦੇ ਗੈਂਗਸਟਰ ਹੁੰਦੇ ਸੀ, ਇਹ ਸਾਰੇ ਵੀ ਹੁਣ ਪਿੱਛੇ ਰਹਿ ਗਏ ਹੈਗੇ ਆ। ਇਹਨਾਂ ਦੇ ਵੀ ਨਾਂ ਪਿੱਛੇ ਛੁੱਟ ਗਏ ਹੈਗੇ ਆ। ਇਹ ਜਿਹੜੇ ਨਵੇਂ ਗੈਂਗਸਟਰ ਨੇ, ਇਹ ਜੈਨਜੀ ਜਨਰੇਸ਼ਨ ਦੇ ਗੈਂਗਸਟਰ ਨੇ, ਜਿਹੜੇ ਕਿ ਸਨੈਪਚੈਟ ਦਾ ਸਭ ਤੋਂ ਵੱਧ ਇਸਤੇਮਾਲ ਕਰਦੇ ਨੇ, ਇੰਸਟਾਗ੍ਰਾਮ ਦਾ ਬਹੁਤ ਇਸਤੇਮਾਲ ਕਰਦੇ ਨੇ। ਤੇ ਇਹਨਾਂ ਜੀ ਨੇ ਪੂਰੇ ਹਰਿਆਣੇ ਦੇ ਵਿੱਚ ਖਲਾਰਾ ਪਾਇਆ ਹੋਇਆ ਗਾ। ਜੀ ਤੋ ਜੇਕਰ ਅੱਗੇ ਚੱਲੀਏ ਤਾਂ ਅੱਜ ਪੰਜਾਬ ਸਰਕਾਰ ਨੇ ਕੈਬਨਿਟ ਦੇ ਵਿੱਚ ਫੇਰ ਬਦਲ ਕਰ ਦਿੱਤਾ ਹੈ। ਕਿਸੇ ਨੂੰ ਭਣਕ ਵੀ ਨਹੀਂ ਲੱਗੀ, ਅਚਾਨਕ ਹੀ ਇਹ ਫੇਰ ਬਦਲ ਦੀਆਂ ਖਬਰਾਂ ਜਨਤਕ ਹੋ ਜਾਂਦੀਆਂ ਨੇ। ਤੇ ਕੈਬਨਿਟ ਮੰਤਰੀ ਜਿਹੜੇ ਹਰਭਜਨ ਸਿੰਘ ETO ਸੀ, ਉਹਨਾਂ ਦੇ ਕੋਲੋਂ ਵਿਭਾਗ ਲੈ ਲਿਆ ਗਿਆ ਤੇ ਵਿਭਾਗ ਚਲੇ ਗਿਆ ਹੈ ਨਵੇਂ ਤੇ ਬਹੁਤ ਜ਼ਿਆਦਾ ਅਮੀਰ ਅਰੋੜਾ ਸਾਹਿਬ ਦੇ ਕੋਲ। ਇਹ ਵਿਭਾਗ ਹੈ ਜੀ ਬਿਜਲੀ ਵਿਭਾਗ। ਇਹਦਾ ਕਾਰਨ ਕੀ ਰਿਹਾ ਜੀ ਉਹਨਾਂ ਕੋਲ ਜਾਣ ਦਾ? ਦੇਖੋ, ਸੰਜੀਵ ਅਰੋੜਾ ਅੱਜ ਦੇ ਟਾਈਮ ਆਪਾਂ ਦੇਖ ਰਹੇ ਹਾਂ ਕਿ ਇੱਕ ਪਾਵਰਫੁਲ ਮਿਨਿਸਟਰ ਦੇ ਤੌਰ ਤੇ ਉੱਭਰ ਰਿਹਾ ਹੈਗਾ। ਅਮੀਰ ਹੈਗਾ, ਨੋ ਡਾਊਟ। ਉਹਨੇ ਰਾਜ ਸਭਾ ਖਾਲੀ ਕੀਤੀ ਹੈ। ਹਜੇ ਤੱਕ ਇਹ ਕਲੀਅਰ ਨਹੀਂ ਹੋ ਪਾਇਆ ਕਿ ਉਹ ਰਾਜ ਸਭਾ ਕਿਹਦੇ ਵਾਸਤੇ ਖਾਲੀ ਕੀਤੀ ਹੈ। ਲੋਕ ਤਾਂ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਵਾਸਤੇ ਖਾਲੀ ਕੀਤੀ ਹੈ। ਤੇ ਉਹਨੂੰ ਲਗਾਤਾਰ ਵੱਧ ਤੋਂ ਵੱਧ ਡਿਪਾਰਟਮੈਂਟ ਦੇਣ ਦੀ ਹੋੜ ਪੰਜਾਬ 'ਚ ਲੱਗੀ ਹੋਈ ਹੈ। ਪਹਿਲਾਂ ਉਹਨੂੰ ਇੰਡਸਟਰੀ ਡਿਪਾਰਟਮੈਂਟ ਦਿੱਤਾ ਗਿਆ ਸੀਗਾ, ਫਿਰ ਉਹਨੂੰ ਇਨਵੈਸਟਮੈਂਟ ਵਾਲਾ ਡਿਪਾਰਟਮੈਂਟ ਦਿੱਤਾ ਗਿਆ, ਫਿਰ NRI ਮਾਮਲਿਆਂ ਦਾ ਦਿੱਤਾ ਗਿਆ। ਤੇ ਹੁਣ ਜਿਹੜਾ ਬਿਜਲੀ ਵਿਭਾਗ ਹੈ, ਜਿਹੜਾ ਇਹ ਵੀ ਬਹੁਤ ਇੰਪੋਰਟੈਂਟ ਡਿਪਾਰਟਮੈਂਟ ਹੁੰਦਾ ਗਾ, ਇਹ ਮਿਨਿਸਟਰੀ ਵੀ ਉਹਨਾਂ ਨੂੰ ਦੇ ਦਿੱਤੀ ਗਈ ਹੈਗੀ ਆ। ਹਰਭਜਨ ਜਿਹੜੇ ਬਿਜਲੀ ਮੰਤਰੀ ਸੀਗੇ, ਉਹਨਾਂ ਨੂੰ ਵਿਹਲਾ ਕਰ ਦਿੱਤਾ ਗਿਆ ਹੈਗਾ। ਸਿਰਫ ਉਹਨਾਂ ਕੋਲ PWD ਮਿਨਿਸਟਰੀ ਰਹਿ ਗਈ ਹੈਗੀ ਆ। ਤੇ ਮੈਨੂੰ ਲੱਗਦਾ ਗਾ ਕਿ ਆਉਣ ਵਾਲੇ ਦਿਨਾਂ 'ਚ PWD ਮਿਨਿਸਟਰੀ ਵੀ ਉਹਨਾਂ ਦੇ ਮੱਥੇ ਤੇ ਚੜਾ ਦਿੱਤੀ ਜਾਊਗੀ।
ਸੰਜੀਵ ਅਰੋੜਾ ਅੱਜ ਦੇ ਪਤਾ ਨਹੀਂ ਕਿਉਂ ਇੰਨਾ ਪਾਵਰਫੁਲ ਹੋ ਰਿਹਾ ਹੈਗਾ। ਸ਼ਾਇਦ ਉਹ ਆਪਣੀ ਬਾਰਗੇਨਿੰਗ ਪਾਵਰ ਵਧਾਉਣਾ ਚਾਹ ਰਿਹਾ ਹੋਵੇ, ਜਾਂ ਫਿਰ ਆਮ ਆਦਮੀ ਪਾਰਟੀ ਉਹ ਸੰਜੀਵ ਅਰੋੜੇ ਦੇ ਰਾਹੀਂ ਕਿਤੇ ਨਾ ਕਿਤੇ ਉਹਨੂੰ ਇੱਕ ਸ਼ਹਿਰੀ ਬਣੀਆਂ ਫੇਸ ਬਣਾਉਣ ਦੀ ਕੋਸ਼ਿਸ਼ ਵੀ ਕਰ, ਔਰ ਇਹ ਵੀ ਹੋ ਸਕਦਾ ਗਾ ਕਿ ਸੰਜੀਵ ਅਰੋੜੇ ਨੂੰ ਬਣੀਆਂ ਅਰੋੜਾ ਖੱਤਰੀ ਫੇਸ ਬਣਾ ਕੇ ਪੂਰੇ ਪੈਨ ਪੰਜਾਬ 'ਚ, ਯਾਨੀ ਕਿ ਬਿਜ਼ਨਸ ਕਲਾਸ ਦਾ ਫੇਸ ਬਣਾ ਕੇ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋਵੇ। ਇਹ ਹਾਲਾਂਕਿ ਆਪਾਂ ਲਗਾਤਾਰ ਆਪਣੇ ਬੁਲੇਟਿਨ 'ਚ ਵੀ ਕਹਿੰਦੇ ਰਹੇ ਹੈਗੇ ਆ ਕਿ ਇੱਕ ਬਿਜ਼ਨਸਮੈਨ ਨੂੰ ਇੰਡਸਟਰੀ ਡਿਪਾਰਟਮੈਂਟ ਦੇਣਾ ਆਪਣੇ ਆਪ 'ਚ, ਇੰਡਸਟਰੀ ਵਾਲੀ ਜਿਹੜੀ ਮਿਨਿਸਟਰੀ ਦੇਣਾ ਆਪਣੇ ਆਪ 'ਚ ਪ੍ਰੋਬਲਮੈਟਿਕ ਹੈਗਾ। ਉਹਨੂੰ ਇਨਵੈਸਟਮੈਂਟ ਵਾਲਾ ਡਿਪਾਰਟਮੈਂਟ ਵੀ ਦੇ ਰੱਖਿਆ ਗਾ, ਤੇ NRI ਵਾਲਾ ਦੇ ਰੱਖਿਆ ਗਾ, ਹੁਣ ਬਿਜਲੀ ਵਿਭਾਗ ਵੀ ਦੇ ਦਿੱਤਾ ਗਿਆ ਹੈਗਾ। ਪਤਾ ਨਹੀਂ ਕਿਉਂ ਉਹਨਾਂ ਨੂੰ ਇੰਨਾ ਜ਼ਿਆਦਾ ਸਟਰੋਂਗ ਕੀਤਾ ਜਾ ਰਿਹਾ ਹੈਗਾ। ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਮੇਰੀ ਅਸੈਸਮੈਂਟ ਇਹੀ ਹੈ ਕਿ ਉਹਨਾਂ ਨੂੰ ਪੈਨ ਪੰਜਾਬ ਬਿਜ਼ਨਸ ਕਲਾਸ ਜਿਹੜੀ ਖਾਸ ਕਰ ਅਰੋੜੇ ਖੱਤਰੀ ਅਤੇ ਬਣੀਆਂ, ਇਹਨਾਂ ਦੋ ਕਮਿਊਨਿਟੀਜ਼ ਦਾ ਫੇਸ ਬਣਾ ਕੇ ਉਹਨਾਂ ਨੂੰ ਅੱਗੇ ਪੁਸ਼ ਕੀਤਾ ਜਾ ਰਿਹਾ ਗਾ। ਸੋ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਗੱਲ ਵਿਕਰਮ ਮਜੀਠੀਆ ਦੀ ਕਰ ਲੈਂਦੇ ਆ। ਵਿਕਰਮ ਮਜੀਠੀਆ ਨੂੰ ਮੋਹਾਲੀ ਅਦਾਲਤ ਤੋਂ ਝਟਕਾ ਲੱਗਿਆ। ਹਾਂਜੀ, ਅੱਜ ਉਹਨਾਂ ਦੀ ਪੇਸ਼ੀ ਸੀਗੀ ਤੇ ਉਹਨਾਂ ਦੀ ਜ਼ਮਾਨਤ ਤੇ ਸੁਣਵਾਈ ਹੋ ਰਹੀ ਸੀਗੀ, ਤੇ ਉਹਨਾਂ ਦੀ ਯਾਚਕਾ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ ਤੇ ਸਾਫ਼ ਕਿਹਾ ਹੈ ਕਿ ਉਹਨਾਂ ਨੂੰ ਜ਼ਮਾਨਤ ਵਾਸਤੇ ਹਾਈ ਕੋਰਟ ਜਾਣਾ ਪਊਗਾ। ਉਹਨਾਂ ਦੇ ਜਿਹੜੇ ਸਰਕਾਰੀ ਉਹਨਾਂ ਦੇ ਜਿਹੜੇ ਵਕੀਲ ਸੀ, ਉਹਨਾਂ ਦਾ ਵੀ ਆਪਾਂ ਸਟੇਟਮੈਂਟ ਦੇਖ ਰਹੇ ਹਾਂ ਕਿ ਅਰਸ਼ਦੀਪ ਸਿੰਘ ਕਲੇਰ ਉਹਨਾਂ ਨੇ ਕਿਹਾ ਕਿ ਅਦਾਲਤ ਨੇ ਇਹ ਕਹਿ ਕੇ ਯਾਚਕਾ ਖਾਰਜ ਕੀਤੀ ਹੈ ਕਿ ਹਜੇ ਤੱਕ ਉਹਨਾਂ ਤੇ ਕਈ ਮਾਮਲਿਆਂ ਦੇ ਵਿੱਚ ਇਨਵੈਸਟੀਗੇਸ਼ਨ ਪੈਂਡਿੰਗ ਹੈ। ਇਸ ਕਰਕੇ ਮੋਹਾਲੀ ਕੋਰਟ ਇਸ ਤੇ ਸਟੇਟਸ ਕੋ ਲਾਉਂਦੀ ਹੈ, ਯਾਨੀ ਕਿ ਉਹਨਾਂ ਨੂੰ ਜ਼ਮਾਨਤ ਨਹੀਂ ਦਿੰਦੀ ਹੈ ਤੇ ਪੂਰੀ ਪੜਤਾਲ ਤੋਂ ਬਾਅਦ ਹੀ ਅਸੀਂ ਕੁਝ ਕਰਾਂਗੇ। ਜੇ ਤੁਸੀਂ ਸਾਡੀ ਉਸ ਨੂੰ ਚੈਲੰਜ ਕਰਨਾ ਹੋਵੇ ਤਾਂ ਤੁਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਜਾ ਸਕਦੇ ਹੋ, ਇਹ ਅਦਾਲਤ ਵੱਲੋਂ ਕਿਹਾ ਗਿਆ ਹੈਗਾ। ਸਰਕਾਰੀ ਵਕੀਲ ਫੈਰੀ ਸੋਫਤ ਨੇ ਦੱਸਿਆ ਕਿ ਜ਼ਮਾਨਤ ਯਾਚਕਾ ਖਾਰਜ ਕਰ ਦਿੱਤੀ ਗਈ ਹੈ। ਕਰੀਬ 1 ਮਹੀਨਾ ਬਹਿਸ ਚੱਲੀ ਹੈ ਉਹਨਾਂ ਦੀ ਜ਼ਮਾਨਤ ਯਾਚਕਾ ਤੇ ਇਸ ਕੇਸ ਨੂੰ ਲੈ ਕੇ ਹੁਣ ਉਹਨਾਂ ਦੀ ਜਿਹੜੀ ਪਤਨੀ ਨੇ ਗਨੀਵ ਕੌਰ, ਉਹ ਹਾਈ ਕੋਰਟ ਪਹੁੰਚ ਚੁੱਕੇ ਹੈਗੇ ਆ ਤੇ ਉਹਨਾਂ ਨੇ 10 ਅਗਸਤ ਨੂੰ ਹੀ ਜਿਹੜਾ ਵਿਜੀਲੈਂਸ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਸੀ ਉਹਨਾਂ ਦੀ ਸੰਪਤੀ ਮੰਗਣ ਵਾਲਾ, ਉਹਨੂੰ ਚੈਲੰਜ ਕੀਤਾ ਸੀਗਾ। ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 26 ਸਤੰਬਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਵੇਗੀ ਤੇ ਦੇਖਦੇ ਹਾਂ ਕਿ ਕੀ ਉਹਨਾਂ ਨੂੰ ਜ਼ਮਾਨਤ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਮਿਲਦੀ ਹੈ ਜਾਂ ਨਹੀਂ ਮਿਲਦੀ। ਇਹ ਅੱਗੇ ਆਉਣ ਵਾਲੀ ਜਿਹੜੀ ਤਰੀਕਾਂ ਨੇ ਉਹ ਦੱਸਣਗੀਆਂ, ਪਰ ਉਹਨਾਂ ਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ, ਉਹਨਾਂ ਦਾ ਹੋਰ 1 ਮਹੀਨਾ ਹੁਣ ਜੇਲ੍ਹ 'ਚ ਬੀਤੂਗਾ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ।